जी डॉक्टर साहब साढ़े कोल पहला फेसबुक मैसेज आया है वीर गुरमीत पवार जी का लंदन तो ये लिखते हैं ਪਹਿਲਾਂ ਵਿਦਿਆਰਥੀਆਂ ਨੂੰ ਸਿਲੇਬਸ ਪੜਾਇਆ ਜਾਂਦਾ ਸੀ ਕਿ ਮਹਿਮੂਦ ਗਜਨਵੀ ਦੇ ਤੇ ਮੁਹੰਮਦ ਗੌਰੀ ਦੇ ਹਮਲਿਆਂ ਬਾਰੇ ਲਿਖੋ। ਆਉਣ ਵਾਲੇ ਸਮੇਂ ਵਿੱਚ ਸਿਲੇਬਸ ਕੁਝ ਇਸ ਤਰ੍ਹਾਂ ਦਾ ਆਵੇਗਾ। ਪਹਿਲਾ, ਬਾਦਲਾਂ ਦੇ ਪੰਜਾਬ ਉੱਤੇ ਹਮਲਿਆਂ ਦੇ ਕਾਰਨ ਦੱਸੋ। ਦੂਸਰਾ, ਦੋਨਾਂ ਤੁਹਾਡੇ ਇਸ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਹਨਾਂ ਨੇ ਬੜੇ ਵਿਅੰਗਾਤਮਕ ਅੰਦਾਜ਼ ਦੇ ਵਿੱਚ ਜਿਸ ਤਰੀਕੇ ਨਾਲ ਅੱਜ ਬਾਦਲ ਪਿਓ ਪੁੱਤਰ ਨੇ ਪੰਜਾਬ ਨੂੰ ਤਬਾਹ ਕੀਤਾ, ਜਵਾਨੀ ਨੂੰ ਡਰੱਗਸ ਦੇ ਹਵਾਲੇ ਕੀਤਾ ਔਰ ਜਿਸ ਤਰੀਕੇ ਨਾਲ ਮਨਮਾਨੀਆਂ ਕਰ ਰਹੇ ਨੇ, ਉਹਨਾਂ ਦੇ ਮਨਮਾਨੀਆਂ ਦੇ ਆਟੋਕ੍ਰੇਸੀ ਦੇ ਔਰ ਕੌਮ ਨੂੰ ਡਿਸਟਰੋਏ ਕਰਨ ਦੇ ਜਿਹੜੇ ਅੱਡ-ਅੱਡ ਤੌਰ ਤਰੀਕੇ ਨੇ ਔਰ ਉਹਨਾਂ ਦੇ ਅੱਡ-ਅੱਡ ਹਥਿਆਰ ਨੇ, ਉਹਨਾਂ ਨੂੰ ਉਹਨਾਂ ਨੇ ਪੁਆਇੰਟ ਵਾਈਜ਼ ਕਲਮਬੱਧ ਕੀਤਾ। ਇਹ ਇਹਨਾਂ ਦੇ ਉੱਤੇ ਇੱਕ ਕੀਤਾ ਗਿਆ ਸਖਤ ਜਿਹੜਾ ਉਹ ਬੌਧਿਕ ਉਹਨਾਂ ਦਾ ਐਕਸਪੋਜ਼ਰ ਵੀ ਹੈ, ਪਲੱਸ ਇਸ ਦੇ ਵਿੱਚ ਇੱਕ ਹਿਊਮਰ ਵੀ ਹੈ, ਇੱਕ ਮਜ਼ਾਕ ਦਾ ਐਲੀਮੈਂਟ ਵੀ ਹੈ ਔਰ ਪੜ੍ਹਨਯੋਗ ਹੈ। ਸੋ ਇਹਦੇ ਤੇ ਮੈਂ ਕਮੈਂਟ ਨਹੀਂ ਕਰਾਂਗਾ ਕਿਉਂਕਿ ਆਪਣੇ ਆਪ 'ਚ ਕੰਪਲੀਸ਼ਨ ਹੈ, ਪਰ ਤੁਸੀਂ ਸਿਸਟਮੈਟਿਕਲੀ ਹੌਲੀ ਹੌਲੀ ਇੱਕ ਇੱਕ ਨੁਕਤਾ ਪੜ੍ਹ ਦਿਓ ਜੀ ਸਾਹਿਬ, ਤਾਂ ਕਿ ਬਾਦਲਾਂ ਦਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਨੇ ਪੀਓਨਸ ਜਾਂ ਉਹਨਾਂ ਦੇ ਸੋਲੇ ਗਾਏ ਜਾਣ। ਜੀ ਡਾਕਟਰ ਸਾਹਿਬ, ਪਹਿਲਾਂ ਮੈਂ ਐਕਚੁਅਲੀ ਪੜ੍ਹ ਚੁੱਕੀ ਹਾਂ, ਦੂਸਰਾ ਹੈਗਾ ਇੱਕ ਵਾਰ ਫਿਰ ਪੜ੍ਹ ਦਿਓ। ਓਕੇ, ਬਾਦਲਾਂ ਦੇ ਪੰਜਾਬ ਉੱਤੇ ਹਮਲਿਆਂ ਦੇ ਕਾਰਨ ਦੱਸੋ। ਦੂਸਰਾ, ਦੋਨਾਂ ਬਾਦਲਾਂ ਦੇ ਵੱਖ-ਵੱਖ ਧੰਦਿਆਂ ਵਿੱਚ ਹਿੱਸਾ ਪੱਤੀ ਦਾ ਵਰਣਨ ਕਰੋ। ਤੀਸਰਾ, ਆਰਬਿਟ ਬੱਸ ਤੇ ਮੋਗਾ ਕਾਂਡ ਦਾ ਵਿਸਤਾਰ ਸਹਿਤ ਵਰਣਨ ਕਰੋ। ਇਸ ਕਾਂਡ ਵਿੱਚ ਪੀੜਤ ਲੜਕੀ ਦੇ ਪਰਿਵਾਰ ਨੂੰ ਕਿੰਨੀ ਅਤੇ ਕਿਉਂ ਸਹਾਇਤਾ ਦਿੱਤੀ ਗਈ। ਚੌਥਾ, ਪੀਟੀਸੀ ਚੈਨਲ ਦਾ ਬਾਦਲ ਪਰਿਵਾਰ ਨਾਲ ਇੰਨਾ ਗਹਿਰਾ ਤੇ ਕਰੀਬੀ ਸਬੰਧ ਕਿਉਂ ਹੈ। ਪੰਜਵਾਂ, ਅਧਿਆਪਕ ਵਰਗ ਨੂੰ ਕਿੱਥੇ-ਕਿੱਥੇ ਅਤੇ ਕਿੰਨੀ ਵਾਰ ਕੁਟਾਪਾ ਚਾੜਿਆ ਗਿਆ, 200 ਸ਼ਬਦਾਂ ਵਿੱਚ ਵਰਣਨ ਕਰੋ। ਛੇਵਾਂ, ਮਜੀਠੀਏ ਦਾ ਚਿੱਟੇ ਰੰਗ ਦੇ ਪਦਾਰਥ ਨਾਲ ਕੀ ਸੰਬੰਧ ਹੈ। ਸੱਤਵਾਂ, ਵਿਧਾਨ ਸਭਾ ਵਿੱਚ ਕਿਸ ਮੰਤਰੀ ਨੇ ਆਪਣੇ ਆਪ ਨੂੰ ਖਾੜਕੂ ਦੱਸਿਆ ਅਤੇ ਉਸ ਨੂੰ ਕੋਈ ਸਜ਼ਾ ਵੀ ਮਿਲੀ ਜਾਂ ਫਿਰ ਉਹ ਅੱਜ ਵੀ ਖਾੜਕੂ ਅਖਵਾਉਂਦਾ ਹੈ। ਅੱਠਵਾਂ, ਸੁਖਬੀਰ ਬਾਦਲ ਦਾ ਨਾਮ ਵਿਗੜ ਕੇ ਪਾਗਲ ਕਿਵੇਂ ਹੋ ਗਿਆ। ਨੌਵਾਂ, ਪਾਣੀ ਵਿੱਚ ਬੱਸਾਂ ਚਲਾਉਣ ਦੀ ਖੋਜ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਤੇ ਕਿਸ ਕੰਪਨੀ ਨੇ ਸਭ ਤੋਂ ਪਹਿਲਾਂ ਟੈਂਡਰ ਭਰਿਆ ਅਤੇ ਸੁਖਬੀਰ ਬਾਦਲ ਨੇ ਕਿੰਨਾ ਹਿੱਸਾ ਪੱਤੀ ਰੱਖਿਆ। 10ਵਾਂ, ਨੰਨੀ ਸ਼ਾਂ ਕਦੋਂ ਅਤੇ ਕਿਵੇਂ ਅਰੈਂਡ ਦਾ ਬਰੋਟਾ ਬਣ ਗਈ। 11ਵਾਂ, ਸੁਖਬੀਰ ਬਾਦਲ ਦੀ ਮੰਗਲ ਗ੍ਰਹਿ ਤੇ ਕੀਤੀ ਗਈ ਰੈਲੀ ਵਿੱਚ ਧਰਤੀ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਗ੍ਰਹਿਾਂ ਤੋਂ ਵਰਕਰ ਪਹੁੰਚੇ। 12ਵਾਂ, ਆਉਣ ਵਾਲੇ ਸਮੇਂ ਵਿੱਚ ਹੋਰ ਕਿਸ ਗ੍ਰਹਿ ਉੱਪਰ ਰੈਲੀ ਕੀਤੀ ਜਾ ਸਕਦੀ ਹੈ। 13ਵਾਂ, ਬਾਦਲਾਂ ਦੇ ਸਮੇਂ ਵਿੱਚ ਔਰਤਾਂ ਦੀ ਹੋਈ ਦੁਰਦਸ਼ਾ ਦਾ ਵਰਣਨ ਕਰੋ। 14ਵਾਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਦੁਆਰਿਆਂ ਦੀ ਖਾਧੀ ਗਈ ਗੋਲਕ ਦਾ ਵੇਰਵਾ ਦਿਓ। 15ਵਾਂ, ਅਕਾਲੀ ਦਲ ਵੱਲੋਂ ਪੰਜਾਬ ਵਿੱਚ ਫੈਲਾਏ ਚਿੱਟੇ ਦੇ ਬੁਰੇ ਪ੍ਰਭਾਵ ਦੱਸੋ। 16ਵਾਂ, ਬਾਦਲ ਪਰਿਵਾਰ ਦੇ ਪਤਨ ਦੇ ਕਾਰਨ ਦੱਸੋ। ਜੀ ਡਾਕਟਰ ਸਾਹਿਬ, ਇਹ ਸਵਾਲ ਵਾਕਈ ਸਾਰੇ ਸਿਲੇਬਸ ਵਾਲੇ ਨੇ ਜੀ, ਇੱਕ ਅੱਧਾ ਵਿੱਚੋਂ ਥੋੜਾ ਜਿਹਾ ਹੈ ਜਿਹੜਾ ਸਿਲੇਬਸ 'ਚ ਨਹੀਂ ਫਿੱਟ ਹੁੰਦਾ ਔਰ ਇਹ ਇਮੇਜਿਨ ਕੀਤਾ ਹੈ ਕਿ ਵੀ ਜਦੋਂ ਇਹਨਾਂ ਦਾ ਇਹ ਸਾਰਾ ਪਾਰਟ ਟੁੱਟੇਗਾ ਤੇ ਭਵਿੱਖ ਦੀਆਂ ਪੀੜ੍ਹੀਆਂ ਜਦੋਂ ਇਸ ਦੌਰ ਵੱਲ ਦੇਖਣਗੀਆਂ ਕਿ ਕਿਵੇਂ ਇਹਨਾਂ ਪਿਓ ਪੁੱਤ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਹਵਾਲੇ ਕੀਤਾ, ਪੰਜਾਬ ਨੂੰ ਲੁੱਟ ਕੇ ਖਾਧਾ, ਹਰ ਚੀਜ਼ ਦੇ ਵਿੱਚ ਹਿੱਸਾ ਪੱਤੀ ਰੱਖੀ, ਕਿਵੇਂ ਅਧਿਆਪਕਾਵਾਂ ਨੂੰ ਜਿਹੜਾ ਉਹ ਭਜਾ ਕੇ ਪੁਲਿਸ ਨੇ ਮਾਰਿਆ, ਬੇਇੱਜ਼ਤ ਕੀਤਾ, ਕਿਵੇਂ ਜਿਹੜਾ ਉਹ ਝੂਠ ਹਰ ਥਾਂ ਤੇ ਜਿਹੜਾ ਪੀਟੀਸੀ ਚੈਨਲ ਇਹਨਾਂ ਨੇ ਆਪਣਾ ਬਣਾਇਆ ਉਹਦੇ ਰਾਹੀਂ ਭਾਵੇਂ ਕਿਤੇ ਕੁਝ ਵੀ ਨਾ ਹੋਇਆ ਹੋਏ ਤੇ ਮੂਨ ਦੇ ਉੱਤੇ ਵੀ ਰੈਲੀ ਕੀਤੀ, ਮੰਗਲ ਤੇ ਵੀ ਕੀਤੀ ਕਿ ਜੀ ਉੱਥੇ ਬਹੁਤ ਅਕਾਲੀ ਪਹੁੰਚੇ। ਜਿਵੇਂ ਆ ਹੁਣ ਅਮਰੀਕਾ ਦੇ ਹਵਾਲੇ ਨਾਲ ਇਹਨਾਂ ਦਾ ਅਕਾਲੀ ਦਲ ਜਿਹੜਾ ਬਣਾਇਆ ਜਾਪਾਨੀ ਦਲ ਉਹ ਲੱਗਾ ਹੋਇਆ ਜੀ, ਬਹੁਤ ਵੱਡੀ ਮੀਟਿੰਗ ਹੋਈ ਨਿਊਯਾਰਕ 'ਚ, ਇੰਨੇ ਇਕੱਠੇ ਹੋਏ, ਫੋਟੋਆਂ ਉਹੀ ਪੀਟੀਸੀ ਚੈਨਲ ਤੇ ਦਿਖਾ ਰਹੇ ਨੇ, ਉਹੀ ਅਜੀਤ ਉਹਨਾਂ ਦਾ ਜਿਹੜਾ ਉਸ ਨੂੰ ਕਵਰ ਕਰ ਰਿਹਾ। ਫਿਰ ਉਹਨਾਂ ਨੇ ਬਹੁਤ ਸੋਹਣਾ ਸਵਾਲ ਕੀਤਾ, ਹੁਣ ਨਿਆਣੇ ਵਿਚਾਰੇ ਦੇਖਣਗੇ, ਉਹ ਕਹਿਣਗੇ ਜੀ ਮਜੀਠੀਏ ਦਾ ਚਿੱਟੇ ਰੰਗ ਨਾਲ ਕੀ ਸੰਬੰਧ ਹੈ। ਔਰ ਜਿਵੇਂ ਉੱਥੇ ਕਿਸੇ ਨੇ ਕਮੈਂਟ ਕੀਤਾ ਸੀ, ਕਹਿੰਦਾ ਵੀ ਉਹ ਨਰਮੇ ਨੂੰ ਚਿੱਟਾ ਇਨਸੈਕਟਿਕ ਆਇਆ ਵਾਈਟ ਜਿਹਨੇ ਡਿਸਟਰੋਏ ਕੀਤਾ ਔਰ ਵਿਚਾਰੇ ਜਿਹੜੇ ਨੇ ਉਹ ਬਹੁਤ ਬੁਰਾ ਹਾਲ ਹੈ। ਜਿਹੜੀ ਮਾਲਵਾ ਬੈਲਟ ਦੇ ਵਿੱਚ ਅਬੌਰ ਫਾਜ਼ਿਲਕਾ ਜਿੱਥੇ ਨਰਮਾ ਹੁੰਦਾ ਤੇ 10 ਕਰੋੜ ਦਾ ਮੁਆਵਜ਼ਾ ਇਹਨੇ ਦਿੱਤਾ ਬਾਦਲ ਨੇ। ਰਾਜੀ ਉਹਦਾ ਬਿਆਨ ਲੱਗਾ ਹੋਇਆ ਸੀ ਕਿਤੇ ਪਿਛਲੇ ਦਿਨਾਂ ਦਾ
ਕਿ ਜੀ ਇਹ ਜਿਹੜੀ ਜੋ ਨਰਮੇ ਦੇ ਨਾਲ ਹੋਇਆ ਉਹਦੇ ਚ ਪੰਜਾਬ ਸਰਕਾਰ ਦਾ ਕਸੂਰ ਨਹੀਂ, ਕੁਦਰਤ ਦਾ ਕਸੂਰ ਹੈ ਜੀ। ਸੋ ਉਹ ਜਿਹੜਾ ਸੀ ਕਿ ਭਾਈ ਉਹਨੂੰ ਨਰਮੇ ਨੂੰ ਚਿੱਟਾ ਇਨਸੈਕਟ ਖਾ ਗਿਆ ਤੇ ਜਵਾਨੀ ਨੂੰ ਵੈਸੇ ਚਿੱਟਾ ਖਾ ਗਿਆ, ਜਿਹੜੇ ਚਿੱਟੇ ਨਾਲ ਮਜੀਠੀਏ ਦਾ ਸਿੱਧਾ ਸੰਬੰਧ ਹੈ। ਔਰ ਮੋਗਾ ਕਾਂਡ, ਆਰਬਿਟ ਬੱਸਾਂ ਕਿੱਥੋਂ ਆਈਆਂ, ਕੀ ਆਈਆਂ। ਹਾਂ, ਇੱਕ ਜਿਹੜਾ ਇਹਦੇ ਚ ਬਹੁਤ ਚੰਗਾ ਹੈ ਕਿ ਜੀ ਇਹ ਦੱਸੋ ਵੀ ਪਾਣੀ 'ਚ ਬੱਸਾਂ ਚਲਾਉਣ ਦੀ ਖੋਜ ਕਿਹਨੇ ਕੀਤੀ ਔਰ ਕਿੰਨਾ ਹਿੱਸਾ ਪੱਤੀ ਰੱਖਿਆ। ਟੈਂਡਰ ਤਾਂ ਉਹਨੇ ਭਰੇ ਹੀ ਭਰੇ ਤੇ ਅਖੀਰ ਦੇ ਵਿੱਚ ਬਾਦਲਾਂ ਦੇ ਪਤਨ ਦਾ ਕਾਰਨ ਦੱਸੋ। ਸੋ ਉਹ ਸਟੂਡੈਂਟਸ ਲਈ ਸਭ ਤੋਂ ਸੌਖਾ ਹੋਏਗਾ ਜਵਾਬ ਦੇਣਾ, ਕਿਉਂਕਿ ਇੰਨੇ ਕੁ ਤਾਂ ਸਵਾਲ ਹੋਣੇ ਹੀ ਨੇ। ਉਹਨਾਂ ਨੂੰ ਬਸ ਇੰਨਾ ਹੀ ਲਿਖਣ ਦੀ ਲੋੜ ਹੈ, ਬਾਦਲਾਂ ਦੇ ਪਤਨ ਦੇ ਇਹ ਕਾਰਨ ਹਨ। ਉਸਦੇ ਤੇ ਨੰਬਰ 1 ਮੋਗਾ ਆਰਬਿਟ ਬੱਸ ਕਾਂਡ, ਨੰਬਰ 2 ਪੀਟੀਸੀ ਚੈਨਲ ਰਾਹੀਂ ਬੋਲਿਆ ਝੂਠ, ਪਾਣੀ 'ਚ ਬੱਸਾਂ ਚਲਾਉਣ ਦੀਆਂ ਜਬਲੀਆਂ ਤੇ ਸੁਖਬੀਰ ਨੇ ਇਸ ਕਦਰ ਕੀਤਾ ਕਿ ਪਾਗਲ ਬਣ ਗਿਆ। ਲੋਕਾਂ ਨੇ ਫਿਰ ਪਾਗਲ ਨੂੰ ਹੀ ਪਾਗਲ ਸਮਝ ਲਿਆ, ਅਸਲੀ ਜਿਹੜਾ ਉਸ ਨੂੰ ਟ੍ਰੀਟ ਕੀਤਾ ਜਿਵੇਂ ਪਾਗਲ ਹੈ। ਫਿਰ ਹਾਂ, ਨੰਨੀ ਛਾਂ ਅਰਿੰਡ ਦਾ ਬਰੋਟਾ, ਕਿਆ ਸ਼ਬਦ ਕੱਢੇ ਨੇ ਜੀ, ਕਿਤੇ ਅਰਿੰਡ ਤੇ ਕਿੱਥੇ ਬਰੋਟਾ ਤੇ ਨੰਨੀ ਛਾਂ ਜ਼ਰੂਰ ਜਿਹੜੀ ਹੈ ਉਹ ਬਠਿੰਡਿਓਂ ਉੱਠ ਕੇ ਦਿੱਲੀ ਦੇ ਵਿੱਚ ਵਜ਼ੀਰ ਬਣ ਗਈ ਫੂਡ ਪ੍ਰੋਸੈਸਿੰਗ ਤੇ ਉਸ ਦਾ ਵੈਸੇ ਸਵਾਲ ਨਹੀਂ ਰੱਖਿਆ ਕੋਈ ਵੀ। ਇਹਦੇ ਚ 2-3 ਸਵਾਲ ਉਹਦੇ ਬੀਬੀ ਹਰਸਿਮਰਤ ਦੇ ਵੀ ਰੱਖਣੇ ਬਣਦੇ ਨੇ। ਜਿਵੇਂ ਪਿਛਲੇ ਦਿਨਾਂ 'ਚ ਜਦੋਂ ਪਿਆਜ਼ ਦੀ ਬਹੁਤ ਕਿੱਲਤ ਹੋਈ ਔਰ ਬਹੁਤ ਮਹਿੰਗੇ ਪਿਆਜ਼ ਵਿਕ ਰਹੇ ਸੀ, ਲੋਕ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਸੀ ਤੇ ਉਹਨੇ ਕਿਹਾ ਜੀ ਫਿਕਰ ਨਾ ਕਰੋ, ਐਸੇ ਫੂਡ ਪ੍ਰੋਸੈਸਿੰਗ ਲਾ ਕੇ ਜਿਹਦੇ 'ਚ ਪਿਆਜ਼ਾਂ ਦੀ ਲੋੜ ਨਾ ਪਏ, ਪਿਆਜ਼ਾਂ ਦੇ ਜਿਹੜੇ ਪੇਸਟ ਜਿਹੜੇ ਨੇ ਉਹ ਅਸੀਂ ਦਿਆਂਗੇ। ਹੁਣ ਇਹ ਮੈਂ ਉਦੋਂ ਵੀ ਕਿਹਾ ਸੀ, ਮੈਂ ਕਿਹਾ ਇਵੇਂ ਹੀ ਹੈ ਕਿ ਵੀ ਉਹ ਫਰਾਂਸ ਦੇ ਵਿੱਚ ਲੋਕ ਰੈਵੋਲੂਸ਼ਨ ਕਰ ਰਹੇ ਨੇ, ਮਹਿਲ ਦੇ ਬਾਹਰ ਖੜੇ ਹੈ, ਬ੍ਰੈਡ ਕੂਕ ਰਹੇ ਨੇ ਤੇ ਉਹ ਰਾਣੀ ਉਹਨੂੰ ਪੁੱਛਦੀ ਹੈ, ਕਹਿੰਦੀ ਕਿ ਵਾਟ ਦੇ ਆਰ ਸੇਇੰਗ, ਦੇ ਆਰ ਆਸਕਿੰਗ ਫॉर ਬ੍ਰੈਡ। ਉਹ ਕਹਿੰਦੀ ਦੇ ਹੈਵ ਨੋ ਬ੍ਰੈਡ, ਕਹਿੰਦੇ ਨੋ ਦੇ ਆਰ ਡਾਈਂਗ ਆਫ ਹੰਗਰ, ਵਾਈ ਡੋਂਟ ਦੇ ਈਟ ਕੇਕ। ਸੋ ਮੈਂ ਕਿਹਾ ਵੀ ਜਿਵੇਂ ਉਹ ਅੱਜ ਤੱਕ ਵੀ ਉਹ ਭਾਵੇਂ ਉਹਨੇ ਕਿਹਾ ਨਹੀਂ ਕਿਹਾ, ਲੇਕਿਨ ਇਹ ਗੱਲ ਲਿਟਰੇਚਰ 'ਚ ਆ ਗਈ ਤਾਂ ਅੱਜ ਤੱਕ ਤੁਰੀ ਜਾਂਦੀ ਹੈ। ਤੇ ਇਹ ਸਵਾਲ ਜਿਹੜਾ ਪੇਸਟ ਵਾਲਾ ਹੈ ਕਿ ਵੀ ਜੇ ਨਹੀਂ ਹੈ ਪਿਆਜ਼, ਲੋਕਾਂ ਕੋਲ ਪੈਸੇ ਨਹੀਂ ਹੈ, ਇੰਨੇ ਮਹਿੰਗੇ ਨੇ, ਕੋਈ ਨਹੀਂ ਇਹ ਪੇਸਟ ਖਾ ਲਿਆ ਕਰ, ਅਸੀਂ ਪੇਸਟ ਬਣਾ ਦਿਆਂਗੇ ਪਿਆਜ਼ ਦਾ ਔਰ ਕੋਈ ਉਹਦੀ ਜਿਹੜੀ ਹੈ ਕਮੀ ਨਹੀਂ ਹੋਏਗੀ। ਔਰ ਬਾਕੀ ਬਾਦਲਾਂ ਦੇ ਰਾਜ 'ਚ ਔਰਤਾਂ ਦਾ ਕੀ ਹਾਲ ਹੋਇਆ, ਮੈਂ ਸਮਝਦਾ ਵੀ ਇਹ ਤਾਂ ਕੋਈ ਦਿਨ ਐਸਾ ਨਹੀਂ ਗੁਜ਼ਰਦਾ। ਹੁਣ ਜਿਸ ਕਿਸਮ ਦੀ ਗੁੰਡਾਗਰਦੀ ਦਾ ਆਲਮ ਹੈ, ਪਤਾ ਨਹੀਂ ਕਿਉਂ ਕਈ ਵਾਰ ਲੋਕਾਂ 'ਚ ਵੀ ਜਿਹੜਾ ਉਹ ਉਡੀਕਦੇ ਰਹਿੰਦੇ ਨੇ ਕਿ ਕੋਈ ਉਹ ਅਖੀਰ ਦੀ ਆਏ ਹਾਲਤ ਕਿ ਜਦੋਂ ਕਿ ਉਹ ਖਲੋਣ। ਹੁਣ ਜਿਸ ਤੁਸੀਂ ਤਰੀਕੇ ਦੇ ਨਾਲ ਦੇਖਦੇ ਹੋ ਆ ਜੋ ਕਾਰਾ ਅਕਾਲ ਤਖਤ ਦੇ ਜਥੇਦਾਰ ਨੇ ਬਾਕੀ ਸਾਰਿਆਂ ਨਾਲ ਮਿਲ ਕੇ ਕੀਤਾ, ਜਿਹਦਾ ਜ਼ਿਕਰ ਅਸੀਂ ਜਿਹੜਾ ਹੈ ਉਹ ਥਰਸਡੇ ਦੇ ਸ਼ੋਅ 'ਚ ਕੀਤਾ ਸੀ ਕਿ ਵੀ ਇਹ ਉਸ ਕਿਸਮ ਦਾ ਕਾਰਾ ਜਿਹੜਾ ਕਿ ਜਦੋਂ ਅਸੀਂ ਅਕਾਲ ਤਖਤ ਦੇ ਵੱਲੋਂ ਕੀਤੇ ਗਏ ਗਲਤ ਕੰਮਾਂ ਉੱਥੇ ਜਿਹੜੇ ਕਾਬਜ਼ ਲੋਕ ਸੀ ਤਾਂ ਉਹਦੇ 'ਚ ਜਲਿਆਂਵਾਲੇ ਬਾਗ ਦਾ ਵਾਕਿਆ ਦੁਹਰਾਇਆ ਜਾਂਦਾ ਕਿ ਜੀ ਜਿਹਨੇ ਉਹ ਕੀਤਾ ਕਾਂਡ, ਮਾਈਕਲ ਓਡਵਾਇਰ ਪੰਜਾਬ ਦਾ ਗਵਰਨਰ, ਡਾਇਰ ਮੌਕੇ ਦਾ ਮੇਜਰ ਜਨਰਲ, ਉਹਨੂੰ ਅਰੂੜ ਸਿੰਘ ਨੇ ਸਿਰੋਂ ਪਾਓ ਦਿੱਤਾ ਸੀ। ਸੋ ਉਹ ਕਰਤੂਤ ਜਿਹੜੀ ਹੈ ਔਰ ਕਿਹਦੇ ਹੁਕਮਾਂ ਥੱਲੇ ਹੋਈ ਉਹ ਅਸੀਂ ਵੇਰਵੇ ਦੇ ਨਾਲ ਆਲਰੇਡੀ ਡਿਸਕਸ ਕੀਤਾ ਕਿ ਕਿਵੇਂ ਇੱਕ ਪਾਸੇ ਫਿਲਮ ਰਿਲੀਜ਼ ਕਰਨ ਦੀ ਲਾਈਨ ਉਹਨਾਂ ਨੂੰ ਕਿਹਾ ਕਿ ਜੀ 3-4 ਦਿਨ ਦੇ ਵਿੱਚ ਅਸੀਂ ਕਰਾਂਗੇ, ਦੂਜੇ ਪਾਸੇ ਉਹੀ 7-8 ਸਾਲ ਪੁਰਾਣੀ ਚਿੱਠੀ ਜਿਹੜੀ ਕਿ ਇਹਨਾਂ ਦੇ ਕੋਲ ਸੀ ਪਈ ਹੋਈ ਉਹਨੂੰ ਕਰਕੇ ਔਰ ਜਿਵੇਂ ਇਹਨਾਂ ਨੇ ਚੋਰੀ ਛਿਪੇ। ਉਹ ਭਾਈ ਇੱਥੇ ਤਾਂ ਜੱਜ ਵੀ ਜਦੋਂ ਕੋਈ ਕੇਸ ਦਾ ਕਰਦੇ ਨੇ ਉਹ ਡੇਟ ਦਿੰਦੇ ਨੇ, ਉਸ ਦੀ ਸਮਨਿੰਗ ਹੁੰਦੀ ਹੈ, ਉਸ ਦੇ ਉੱਤੇ ਡਿਸਕਸ ਹੁੰਦਾ ਹੈ, ਲੋਕ ਉਹਦੇ ਵਿੱਚ ਵਿਟਨੈਸ ਵੀ, ਲੋਕ ਜਿਹੜੇ ਨੇ ਉਹਦੇ 'ਚ ਬੈਠਦੇ ਵੀ ਨੇ, ਕਿਸੇ 'ਚ ਕੈਮਰਾ ਹੋ ਸਕਦੇ ਨੇ। ਇਹ ਤਾਂ ਇਹਨਾਂ ਨੇ ਚੋਰ ਸ਼ਬਦ ਤਾਂ ਆਇਆ ਹੀ ਸੀ ਚੋਰ ਤੋਂ ਕਿ ਜਿਹੜਾ ਚੋਰੀ ਕੋਈ ਕੰਮ ਕਰੇ, ਇਹ ਤਾਂ ਜੱਜ ਚੋਰ ਬਣ ਗਏ। ਉਹ ਜਿਹੜਾ ਅਸਲੀ ਚੋਰ ਹੈ ਉਹ ਤਾਂ ਦਹਾੜਦਾ ਫਿਰਦਾ, ਉਹਦੇ ਗੁੰਡਿਆਂ ਨੇ ਤਾਂ ਜੋ ਪੰਜਾਬ 'ਚ 48 ਘੰਟੇ ਕੀਤਾ ਹੈ, ਸੈਂਕੜੀਆਂ ਗੱਡੀਆਂ ਰੋਕ ਕੇ ਔਰ ਦੂਸਰਾ, ਸੋ ਉਹਦਾ ਵੇਰਵਾ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਸੋ ਅਸੀਂ ਸਮਝਦੇ ਹਾਂ ਵੀ ਇਹ ਸੱਚਮੁੱਚ ਹੀ ਔਰ ਅਖੀਰ ਜਿਵੇਂ ਉਹਨਾਂ ਨੇ ਕਿਹਾ ਜੀ ਗੋਲਕ ਦਾ ਵੇਰਵਾ ਦਿਓ ਜੀ, ਕਿੰਨੀ ਗੋਲਕ ਖਾ ਗਏ। ਉਦੋਂ ਫਿਰ ਨਾਲ ਮੱਕੜ ਦਾ ਸਵਾਲ ਵੀ ਹੋਏਗਾ ਕਿ ਮੱਕੜ ਕਿੱਦਾਂ ਜਿਹੜਾ ਉਹ ਉਸ ਨੇ ਕੀ ਚੱਟਿਆ, ਕੀ ਖਾਧਾ ਔਰ ਉਸ ਨੂੰ ਜਿਹੜਾ ਉਹ ਉਧਰ ਫਖਰੇ ਕੌਮ ਦਾ ਅਵਾਰਡ ਬਾਦਲ ਨੂੰ ਔਰ ਪੰਥ ਰਤਨ ਦਾ ਔਰ ਮੱਕੜ ਨੂੰ ਸ਼੍ਰੋਮਣੀ ਸੇਵਕ ਦਾ ਅਵਾਰਡ ਕਿਵੇਂ ਮਿਲਿਆ, ਉਸ ਦੇ ਕਾਰਨ ਔਰ ਉਸ ਦੀ ਹਕੀਕਤ ਬਿਆਨ ਕਰੋ। ਸੋ ਮੈਂ ਸਮਝਦਾ ਵੀ ਇਹ ਸੱਚਮੁੱਚ ਹੀ ਫਿਊਚਰ ਦੇ ਸਵਾਲ ਨੇ ਔਰ ਗੁਰਮੀਤ ਪਵਾਰ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਰੀ ਬਾਦਲਾਂ ਦੀ ਹਿਸਟਰੀ
15-16 ਸਵਾਲਾਂ ਦੇ ਵਿੱਚ ਜਿਹੜੀ ਹੈ ਬੰਦ ਕਰ ਦਿੱਤੇ। ਇਹਨੂੰ ਕਹਿੰਦੇ ਨੇ ਕੀ ਕਹਿੰਦੇ ਨੇ, ਇਹਨੂੰ ਕੁੱਜੇ 'ਚ ਸਮੁੰਦਰ ਬੰਦ ਕਰਨਾ। ਇਹਨਾਂ ਕੁੱਜਾ ਹੁੰਦਾ ਸਾਰਾ ਸਮੁੰਦਰ ਵਿੱਚ ਲਿਆ ਗਿਆ। ਵੈਸੇ ਇਹ ਹੁੰਦਾ ਵੀ ਉਹੀ ਪਾਣੀ ਸਮੁੰਦਰ ਦਾ ਹੁੰਦਾ, ਉਹੀ ਕੁੱਜੇ ਦਾ ਹੁੰਦਾ। ਪਾਣੀ ਸਮੁੰਦਰ ਦਾ ਪਾਤਾ, ਉਹਨੇ ਕਿਹਾ ਜੀ ਕੀ ਆ, ਮੇਰੇ ਕੁੱਜੇ 'ਚ ਸਮੁੰਦਰ।